ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਔਰ ਜੀ ਕਮਰੇਡ ਜੀ ਬਿਸਮਿਲ੍ਲਾ। ਮੈਨੂੰ ਪਤਾ ਹੈ ਤੁਸੀਂ ਨਾਲ ਹੋ ਔਰ ਇਕਬਾਲ ਜਖੜ ਸਾਹਿਬ ਬਹੁਤ ਸੋਹਣੇ ਸਾਡੇ ਮਿੱਤਰ ਸਾਫੀ ਨੇ, ਸੀਨੀਅਰ ਸਾਫੀ ਨੇ, ਪ੍ਰੋਗਰਾਮ ਸੁਣ ਰਹੇ ਨੇ। ਬਹੁਤ ਮਿਹਰਬਾਨੀ, ਸਲਾਮਤ ਰਹੋ, ਖੁਸ਼ ਰਹੋ। ਅੱਛਾ, ਅਸੀਂ ਇਸ ਤਰ੍ਹਾਂ ਦੀ ਐਨਰਜੀ ਦੀ ਗੱਲ ਜਿਹੜੀ ਕਰ ਰਹੇ ਹਾਂ ਤੁਹਾਡੇ ਮੁਸ਼ਾਹਦੇ ਦੇ ਵਿੱਚ ਆਈ ਹੁੰਦੀ ਹੈ, ਲੇਕਿਨ ਕਦੀ ਸਾਨੂੰ ਵੇਖਣ ਦੀ ਲੋੜ ਪੈਂਦੀ ਹੈ ਜਾਂ ਅਸੀਂ ਸੋਚਨੇ ਕੋਈ ਗੱਲ ਕਰਦਾ ਅਤੇ ਫਿਰ ਸਾਨੂੰ ਚੇਤਾ ਆਉਂਦਾ ਹਾਂ ਯਾਰ ਇਹ ਤਾਂ ਕਹਾਣੀ ਜਿਹੜੀ ਮੇਰੇ ਨਾਲ ਵੀ ਵਾਪਰ ਚੁੱਕੀ ਹੈ ਜਾਂ ਮੇਰੇ ਨਾਲ ਇਹ ਵਾਕਿਆ ਹੋਇਆ ਸੀ। ਤੁਹਾਡੇ ਨਾਲ ਜ਼ਾਤੀ ਤੁਹਾਡੀ ਹੱਡ ਬੀਤੀ ਹੋਵੇ ਜਾਂ ਜੱਗ ਬੀਤੀ ਹੋਵੇ, ਉਸ ਹਵਾਲੇ ਦੇ ਨਾਲ ਤੁਹਾਨੂੰ ਫਿਰ ਉਹ ਯਾਦ ਆਉਂਦਾ ਹੈ ਕਿ ਇਹ ਗੱਲ ਤਾਂ ਠੀਕ ਹੈ। ਅੱਛਾ, ਇਸ ਤਰ੍ਹਾਂ ਦਾ ਵਾਕਿਆ ਇੱਕ ਇਹ ਵੀ ਅਮਰੀਕਨ ਹੈ ਵਾਕਿਆ, ਲੇਕਿਨ ਉਹ ਪੰਜਾਬੀ ਸੀ, ਅਮਰੀਕਾ ਵਿੱਚ ਵਸੇ ਹੋਏ ਸਨ। ਅਤੇ ਤੁਹਾਨੂੰ ਪਤਾ ਕਿ ਯੂਰਪੀਅਨ ਕੰਟਰੀਜ਼ ਦੇ ਵਿੱਚ ਜਾਂ ਸਟੇਟਸ ਜਿੰਨੇ ਵੀ ਤਰੱਕੀ ਯਾਫਤਾ ਮੁਲਕ ਨੇ, ਉੱਥੇ ਤੁਹਾਡਾ ਜਿਹੜੇ ਬਾਡੀ ਟੈਸਟ ਹੁੰਦੇ ਨੇ ਤਕਰੀਬਨ ਹਰ 3 ਮਹੀਨੇ ਬਾਅਦ ਲਾਜ਼ਮੀ ਨੇ ਉਹ ਟੈਸਟ ਜਿਹੜੇ ਨੇ। ਸੋ ਉਹਨੇ ਟੈਸਟ ਕਰਵਾਇਆ ਅਤੇ ਉਹਦੇ ਵਿੱਚ ਉਹਨੂੰ ਵੀ ਕੈਂਸਰ ਦੀ ਲਾਸਟ ਸਟੇਜ ਡਾਇਗਨੋਜ਼ ਹੋਈ। ਸੋ ਡਾਕਟਰਾਂ ਨੇ ਕਿਹਾ ਜੀ ਹੁਣ ਤਾਂ ਇਹਦਾ ਕੋਈ ਹੱਲ ਨਹੀਂ ਹੈ, ਨਾ ਇਹਦਾ ਇਲਾਜ ਹੈ। ਲਿਆਦਾ ਹੈ ਵੀ ਕਿ ਤੁਹਾਡੇ ਕੋਲ 60 ਦਿਨ ਨੇ ਟੋਟਲ। ਸੋ ਜ਼ਿੰਦਗੀ ਤੁਹਾਡੀ 60 ਦਿਨ ਹੈ, ਤੁਸੀਂ 60 ਦਿਨ ਨਹੀਂ, ਸੌਰੀ 6 ਮਹੀਨੇ ਦਾ ਉਹਨਾਂ ਨੇ ਕਿਹਾ ਸੀ, 6 ਮਹੀਨੇ ਤੁਹਾਡੀ ਲਾਈਫ ਹੈ। ਸੋ ਇਹਨੂੰ ਵੇਖ ਲਓ ਜਿਵੇਂ ਤੁਸੀਂ ਗੁਜ਼ਾਰਨਾ ਹੈ, ਇਸ ਤੋਂ ਬਾਅਦ ਤੁਸੀਂ ਐਕਸਪਾਇਰ ਹੋ ਜਾਓਗੇ। ਖੈਰ ਉਹ ਬੰਦਾ ਕਬੂਲਣ ਵਾਲਾ ਸੀ, ਕਬੂਲ ਕਰਨ ਵਾਲਾ ਸੀ। ਔਰ ਜਿਹੜੇ ਕਬੂਲ ਕਰਨ ਵਾਲੇ ਲੋਕ ਨੇ ਮੋਸਟਲੀ ਉਹਨਾਂ ਨੂੰ ਤਕਲੀਫ ਔਰ ਦਰਦ ਘੱਟ ਹੀ ਹੁੰਦਾ ਹੈ। ਕਿਸੇ ਬਹੁਤ ਵੱਡੇ ਵਾਕਿਏ ਦਾ ਜਾਂ ਕੋਈ ਇਸ ਤਰ੍ਹਾਂ ਜਿਹਨੂੰ ਅਸੀਂ ਸਰਪ੍ਰਾਈਜ਼ ਕਹਿੰਦੇ ਹਾਂ ਜਾਂ ਅਚਾਨਕ ਅਚਨਚੇਤ ਕੋਈ ਗੱਲ ਹੋ ਜਾਵੇ ਜਾਂ ਕੋਈ ਐਸੀ ਵੀ ਹੋ ਜਾਵੇ ਜਿਹਦੇ ਵਿੱਚ ਉਹ ਉਹਨਾਂ ਵਾਸਤੇ ਕਹਿ ਲਵੋ ਕਿ ਆਮ ਬੰਦੇ ਵਾਸਤੇ ਕਾਬਲੇ ਬਰਦਾਸ਼ਤ ਨਹੀਂ ਹੁੰਦੀ। ਹੋਰ ਜ਼ਿਆਦਾ ਮਤਲਬ ਅਗਰ 6 ਮਹੀਨੇ ਦਾ ਕਿਹਾ ਤਾਂ ਕੁਛ ਐਸੇ ਵੀ ਲੋਕ ਹੋਣਗੇ ਜਿਹੜੇ ਸ਼ਾਇਦ 3 ਮਹੀਨੇ ਵਿੱਚ ਹੀ ਐਕਸਪਾਇਰ ਹੋ ਜਾਂਦੇ। ਲੇਕਿਨ ਉਹਨੇ ਉੱਥੋਂ ਆਪਣਾ ਸਾਰਾ ਬਿਜ਼ਨਸ ਕੁੰਜਿਆ, ਬਿਜ਼ਨਸ ਕੁੰਜ ਕੇ ਅਤੇ ਉਹ ਆਪਣਾ ਪਹਿਲੇ ਆਪਣੀ ਮਜ਼ਹਬੀ ਫਰੀਜ਼ੇ ਅਦਾ ਕਰਨ ਵਾਸਤੇ ਚਲਾ ਗਿਆ। ਸਾਊਦੀਆ ਜਾ ਕੇ ਉਹਨੇ ਉਮਰਾ ਕੀਤਾ ਔਰ ਜ਼ਿਆਰਤਾਂ ਕੀਤੀਆਂ। ਉਸ ਤੋਂ ਬਾਅਦ ਉਹ ਵਾਪਸ ਇੱਧਰ ਪੰਜਾਬ ਆ ਗਿਆ। ਪੰਜਾਬ ਆ ਕੇ ਉਹਨੇ ਕੀ ਕੀਤਾ ਕਿ ਜਿਹੜੇ ਉਹਦੇ ਅਜ਼ੀਜ਼ ਰਿਸ਼ਤੇਦਾਰ ਮਾੜੇ ਮਾਤੜ ਸਨ, ਉਹਨਾਂ ਦੇ ਵੱਲ ਧਿਆਨ ਦਿੱਤਾ ਔਰ ਉਹਨਾਂ ਨੂੰ ਕੋਈ ਜਿਹੜਾ ਜੋ ਵੀ ਕਾਰੋਬਾਰ ਕਰਨਾ ਚਾਹੁੰਦਾ ਸੀ, ਆਪਣੀ ਰੋਜ਼ੀ ਰੋਟੀ ਚਲਾਉਣਾ ਚਾਹੁੰਦਾ ਸੀ, ਉਹਨਾਂ ਨੂੰ ਉਹਦੇ ਵਾਸਤੇ ਪੈਸੇ ਦਿੱਤੇ ਔਰ ਉਹਨਾਂ ਨੂੰ ਕਾਰੋਬਾਰ ਸ਼ੁਰੂ ਕਰਵਾਇਆ ਉਹਨੇ। ਅਤੇ ਇਹ ਵੀ ਨਾਲ ਕੀਤਾ ਕਿ ਜਿਹੜੇ ਅਜ਼ੀਜ਼ ਨਹੀਂ ਸਨ, ਦੂਰ ਪਾਰ ਕਿਤੇ ਕੋਈ ਸੁਣੀਂਦਾ ਸੀ ਕਿ ਉਹਨੂੰ ਲੋੜ ਹੈ ਔਰ ਪੈਸਿਆਂ ਦਾ ਕਰਕੇ ਉਹਦਾ ਇਹ ਕੰਮ ਰੁਕਿਆ ਹੋਇਆ ਹੈ ਜਾਂ ਕਿਸੇ ਦੀ ਧੀ ਵਿਆਹਣੀ ਹੈ, ਕੁਝ ਵੀ ਇਸ ਤਰ੍ਹਾਂ ਦੇ ਕੰਮਾਂ 'ਚ ਨਾ ਉਹ ਮਸਰੂਫ ਹੋ ਗਿਆ ਉਹ ਸ਼ਖਸ। ਹੁਣ ਉਹ ਕਰ ਰਿਹਾ ਹੈ, ਲੋਕ ਆ ਰਹੇ ਨੇ ਜਾ ਰਹੇ ਨੇ। ਉਹਨੇ ਫਿਰ ਇੱਕ ਐਸਾ ਵੀ ਕਰ ਦਿੱਤਾ ਕਿ ਕਿਤੇ ਜਿਵੇਂ ਰਾਹਗੀਰਾਂ ਵਾਸਤੇ ਕੁਛ ਉਹਨੇ ਛਾਂ ਜੀ ਵੀ ਬਣਵਾਤੀ, ਸਰਾਂ ਬਣਾ ਦਿੱਤੀ, ਉੱਥੇ ਰਹਿਣ ਵਾਸਤੇ ਕੋਈ ਰੋਟੀ ਪਾਣੀ ਦਾ ਵੀ ਇੰਤਜ਼ਾਮ ਕਰਤਾ, ਕੋਈ 1-2 ਖਿਦਮਤਗਾਰ ਵੀ ਰੱਖ ਦਿੱਤੇ ਜਿਹੜੇ ਚੱਲ ਰਹੇ ਤੇ। ਉਹ ਇਹਦੇ 'ਚ ਨਾ ਮਸਰੂਫ ਹੋ ਗਿਆ, ਜਾ ਕੇ ਪੁੱਛਣਾ ਕਿਸੇ ਕੋਲੋਂ ਹਾਂ ਵੀ ਤੇਰਾ ਕੰਮ ਠੀਕ ਹੈ, ਜਾਂ ਜਾ ਕੇ ਪੁੱਛਣਾ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਹੈ। ਇਹਦੇ ਵਿੱਚ ਉਹ ਮਸਰੂਫ ਹੋ ਗਿਆ ਔਰ ਉਹਨੇ ਕਿ 6 ਮਹੀਨੇ ਬਾਅਦ ਠੀਕ ਹੈ ਮੈਂ ਟੁਰ ਜਾਣਾ। ਜੋ ਉਹਦੇ ਬਾਲ ਬੱਚਿਆਂ ਦਾ ਸੀ ਉਹ ਉਹਨਾਂ ਨੂੰ ਦੇ ਦਿੱਤਾ, ਬਾਕੀ ਜੋ ਉਹਨੇ ਕੋਈ ਲੋਕ ਸੇਵਾ ਕਰਨੀ ਸੀ ਉਹ ਉਹਨੇ ਸਾਰੀ ਕਰ ਦਿੱਤੀ। ਔਰ ਉਹ ਇਸ ਤਰ੍ਹਾਂ ਉਹਦੇ ਨਾਲ ਇੱਕ ਮਸਰੂਫੀਅਤ ਬਣ ਗਈ। ਲੋਕ ਵੀ ਆਉਣੇ ਸ਼ੁਰੂ ਹੋ ਗਏ ਕਿ ਵੀ ਉਹ ਫਲਾਂ ਬੰਦਾ ਹੈ ਯਾਰ, ਉਹ ਬੜਾ ਰੱਬ ਤਰਸ ਬੰਦਾ ਹੈ ਅਤੇ ਉਹਦੇ ਕੋਲ ਜਾਓ ਤੁਹਾਡਾ ਕੰਮ ਹੋ ਜਾਏਗਾ। ਇਹ ਕਰਦਿਆਂ 2 ਸਾਲ ਗੁਜ਼ਰ ਗਏ ਅਤੇ 2 ਸਾਲ ਬਾਅਦ ਉਸ ਬੰਦੇ ਨੂੰ ਧਿਆਨ ਆਇਆ ਕਿ ਵੀ ਮੈਨੂੰ ਤਾਂ ਡਾਕਟਰਾਂ ਨੇ 6 ਮਹੀਨੇ ਦਾ ਟਾਈਮ ਦਿੱਤਾ ਸੀ ਕਿ ਵੀ ਤੂੰ ਹੁਣ ਤਿਆਰੀ ਕਰ ਆਪਣੀ, ਅਤੇ ਮੈਨੂੰ 2 ਸਾਲ ਹੋ ਗਏ ਨੇ। ਕੋਈ ਮੈਂ ਜਾ ਕੇ ਚਲੋ ਰਿਪੋਰਟਾਂ 'ਤੇ ਕਰਾਵਾਂ, ਹੋਰ ਕੁਛ ਨਹੀਂ। ਅਤੇ ਉਹਨੇ ਰਿਪੋਰਟਸ ਕਰਾਈਆਂ ਅਤੇ ਉਹਦੇ 'ਚ ਬਿਲਕੁਲ ਕੋਈ ਡਿਜ਼ੀਜ਼ ਨਹੀਂ ਸੀ, ਉਹ ਤੰਦਰੁਸਤ ਇਨਸਾਨ ਸੀ। ਯਾਨੀ ਕਿ ਇੱਥੋਂ ਇਹ ਸਾਬਤ ਹੋਇਆ ਕਿ ਜਦੋਂ ਅਸੀਂ ਵਿਹਲੜ ਹੁੰਦੇ ਹਾਂ ਅਤੇ ਨੈਗੇਟਿਵ ਸੋਚਦੇ ਹਾਂ ਅਤੇ ਸਾਡੇ ਅੰਦਰ ਨੈਗੇਟਿਵ ਐਨਰਜੀ ਜਿਹੜੀ ਹੈ ਉਹ ਘਰ ਕਰਨਾ ਸ਼ੁਰੂ ਕਰ ਦਿੰਦੀ ਹੈ। ਜਦੋਂ ਅਸੀਂ ਭਲੇ ਦਾ ਕੰਮ ਕਰਨੇ ਜਾਂ ਭਲਾ ਸੋਚਨੇ ਜਾਂ ਕਿਸੇ ਕੰਮ ਵਿੱਚ ਰੁੱਝ ਜਾਂਦੇ ਹਾਂ
ਤੇ ਸਾਡੇ ਬਹੁਤ ਸਾਰੇ ਮਸਾਇਲ ਹੱਲ ਹੋ ਜਾਂਦੇ ਨੇ। ਸਾਡੇ ਜਿਹੜੀਆਂ ਨੈਗੇਟਿਵ એનર્ਜੀਜ਼ ਹੁੰਦੀਆਂ ਨੇ ਉਹਨਾਂ ਦੀ ਜਗ੍ਹਾ ਨਹੀਂ ਰਹਿੰਦੀ, ਕਿਉਂਕਿ ਸਾਡੇ ਕੋਲ ਵੇਲਾ ਹੀ ਨਹੀਂ ਹੁੰਦਾ ਇੱਕ ਬੁਰਾ ਸੋਚਣ ਵਾਸਤੇ। ਉਹ ਕਿਸੇ ਨੇ ਕਿਹਾ ਸੀ ਕਿ ਯਾਰ ਤੂੰ ਇੰਨਾ ਖੁਸ਼ ਰਹਿੰਦਾ ਹੈ, ਤੈਨੂੰ ਕੋਈ ਬੁਰਾ ਨਹੀਂ ਲੱਗਦਾ। ਉਹਨੇ ਕਿਹਾ ਯਾਰ ਮਤਲਬ ਮੇਰੇ ਕੋਲ ਨਫ਼ਰਤ ਵਾਸਤੇ ਟਾਈਮ ਨਹੀਂ ਹੈ। ਨਫ਼ਰਤ ਤੇ ਖਾਸ ਕਰਕੇ ਇੱਕ ਐਸਾ ਸ਼ੋਭਾ ਹੈ ਨਾ ਜਿਹਦੇ ਲਈ ਸਪੈਸ਼ਲ ਟਾਈਮ ਕੱਢਣਾ ਪੈਂਦਾ ਹੈ। ਲੋਕਾਂ ਕੋਲ ਗੱਲਾਂ ਸੁਣਨੀਆਂ ਪੈਂਦੀਆਂ, ਗੌਸਿਪ ਕਰਨੀ ਪੈਂਦੀ, ਸੁਣਨੀ ਪੈਂਦੀ, ਸਾਰਾ ਕੁਝ ਕਰਨਾ ਪੈਂਦਾ। ਅਤੇ ਪੋਜ਼ੀਟਿਵ એનર્ਜੀ ਵਾਸਤੇ ਤਾਂ ਲੋਕਾਂ ਨਾਲ ਪਿਆਰ ਕਰਨਾ ਪੈਂਦਾ ਹੈ, ਆਪਣੇ ਕੰਮ ਨਾਲ ਪਿਆਰ ਕਰਨਾ ਪੈਂਦਾ, ਧਿਆਨ ਦੇਣਾ ਪੈਂਦਾ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਗੱਲਾਂ ਤੁਸੀਂ ਵੀ ਆ ਕੇ ਮੈਨੂੰ ਦੱਸਣੀਆਂ ਨੇ, ਅਤੇ ਇੱਕ ਰੰਗ ਸੁਣਨੇ ਅਸੀਂ, ਫਿਰ ਗੱਲ ਇੱਥੋਂ ਸ਼ੁਰੂ ਕਰਾਂਗੇ।